ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਬੀਤੇ ਕੱਲ ਇੱਕ ਵੱਡੀ ਘਟਨਾ ਵਾਪਰੀ ਹੈ, ਜਦੋਂ ਨਾਮੀ ਕਲਾਕਾਰ ਸਿੱਧੂ ਮੂਸੇਵਾਲਾ ਦੇ ਉੱਤੇ ਕੁਝ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕਰ ਦਿੱਤਾ। ਸਿੱਧੂ ਮੂਸੇਵਾਲਾ ਦਾ ਕਤਲ ਉਹਨਾਂ ਦੇ ਪਿੰਡ ਮੂਸੇ ਤੋਂ ਕੁਝ ਦੂਰੀ ਤੇ ਹੀ ਹੋਇਆ, ਤੇ ਇਸ ਕਤਲ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਿਲਚੁਲ ਮਚਾ ਦਿੱਤੀ ਹੈ। ਸਿਆਸਤ ਦੇ ਨਾਲ ਹੀ ਆਮ ਲੋਕਾਂ ਦੇ ਵਿੱਚ ਵੀ ਇੱਕ ਵੱਡੀ ਦਹਿਸ਼ਤ ਜਿਹੜੀ ਆ ਇਸ ਘਟਨਾ ਦੇ ਨਾਲ ਫੈਲ ਗਈ ਆ ਕਿ ਕੀ ਪੰਜਾਬ ਦੇ ਵਿੱਚ ਹੁਣ ਲੋ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਕੀ ਪੰਜਾਬ ਹੁਣ ਸੁਰੱਖਿਅਤ ਨਹੀਂ ਰਿਹਾ। ਤੇ ਉਸ ਤੋਂ ਬਾਅਦ, ਇਸ ਘਟਨਾ ਤੋਂ ਬਾਅਦ, ਜਿਵੇਂ ਇਸ ਹਮਲੇ ਦੇ ਲਈ ਜ਼ਿੰਮੇਵਾਰੀ ਲਈ ਜਾ ਰਹੀ ਆ ਗੈਂਗਸਟਰਸ ਦੇ ਵੱਲੋਂ, ਤਾਂ ਇਹ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਪੰਜਾਬ ਦੇ ਵਿੱਚ ਕੀ ਇਹਨਾਂ ਗੈਂਗਸਟਰਸ ਨੂੰ ਕਿਸੇ ਦਾ ਡਰ ਨਹੀਂ ਰਿਹਾ। ਕੌਣ ਹੈ ਇਸ ਕਤਲ ਦੇ ਪਿੱਛੇ, ਇੱਕ ਵੱਡਾ ਸਵਾਲ ਆ ਅੱਜ। ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਡੀਜੀਪੀ ਜਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਇਹ ਦਾਅਵਾ ਕਰ ਰਹੇ ਨੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਇੱਕ ਗੈਂਗਵਾਰ ਦਾ ਨਤੀਜਾ ਆ, ਪਰ ਸਿੱਧੂ ਮੂਸੇਵਾਲਾ ਦੇ ਨੇੜਲੇ ਸਾਥੀਆਂ ਦਾ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਦਾ ਇਹਨਾਂ ਗੈਂਗਸਟਰਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ, ਤੇ ਪੰਜਾਬ ਪੁਲਿਸ ਬੜੀ ਗਲਤ ਤਰੀਕੇ ਦੇ ਨਾਲ ਇਸ ਕਤਲ ਨੂੰ, ਇਸ ਘਟਨਾ ਨੂੰ ਗੈਂਗਵਾਰ ਦਾ ਰੂਪ ਦੇ ਰਹੀ ਆ। ਤੇ ਇਸ ਲਈ ਪੰਜਾਬ ਪੁਲਿਸ ਤੋਂ ਮਾਫੀ ਦੀ ਵੀ ਮੰਗ ਕੀਤੀ ਜਾ ਰਹੀ ਆ, ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਆ। ਤਾਂ ਇਹ ਸਾਰਾ ਜਿਹੜਾ ਮਾਮਲਾ ਹੈ, ਇਹਦੇ ਉੱਤੇ ਅਸੀਂ ਅੱਜ ਕੁਝ ਖਾਸ ਗੱਲਾਂ ਕਰਾਂਗੇ ਜਾਂ ਇਹਦੀ ਇੱਕ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਆਖਰ ਘਟਨਾ ਜਿਹੜੀ ਆ, ਇਸ ਦਾ ਪੰਜਾਬ ਦੇ ਉੱਤੇ ਕੀ ਇੰਪੈਕਟ ਪੈ ਸਕਦਾ ਆ, ਕਿਵੇਂ ਇਸ ਘਟਨਾ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭੁਚਾਲ ਲਿਆ ਦਿੱਤਾ ਆ। ਤੇ ਪੰਜਾਬ ਦੀ ਜੇ ਗੱਲ ਕਰਨੀ ਹੋਵੇ ਤਾਂ ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਨਾਲ ਕੀ ਸੰਬੰਧ ਸੀ, ਕਿਉਂਕਿ ਬੀਤੇ ਕੱਲ ਤੋਂ ਹੀ ਪੰਜਾਬ ਦੇ ਹਰ ਇੱਕ ਤਬਕੇ ਤੋਂ, ਭਾਵੇਂ ਉਹ ਪੰਥਕ ਤਬਕਿਆਂ ਦੇ ਨਾਲ ਜੁੜੇ ਨੌਜਵਾਨ ਹੋਣ ਜਾਂ ਫਿਰ ਉਹ ਆਮ ਪੰਥਕ ਤਬਕਿਆਂ ਤੋਂ ਬਾਹਰ ਇੱਕ ਆਮ ਜਿਹੜੀ ਚੱਲਦੀ ਜ਼ਿੰਦਗੀ ਆ ਉਹ ਉਸ ਤਰ੍ਹਾਂ ਰਹਿੰਦੇ ਨੌਜਵਾਨ ਹੋਣ, ਹਰ ਇੱਕ ਤਬਕੇ ਦੇ ਨੌਜਵਾਨ ਜਿਹੜੇ ਆ ਜਾਂ ਹਰ ਇੱਕ ਤਬਕੇ ਦੇ ਲੋਕ ਜਿਹੜੇ ਆ ਉਹ ਸਿੱਧੂ ਮੂਸੇਵਾਲਾ ਦੀ ਮੌਤ ਤੇ ਦੁੱਖ ਪ੍ਰਗਟ ਕਰ ਰਹੇ ਆ। ਤਾਂ ਸਿੱਧੂ ਮੂਸੇਵਾਲਾ ਆਪਣੇ ਆਪ ਦੇ ਵਿੱਚ ਪੰਜਾਬ ਦਾ ਇੱਕ ਨਵਾਂ ਇੱਕ ਬ੍ਰਾਂਡ ਬਣਦਾ ਜਾ ਰਿਹਾ ਸੀ। ਜਿਵੇਂ ਸਿੱਧੂ ਮੂਸੇਵਾਲਾ ਨੇ ਪੰਜਾਬੀ ਗਾਇਕੀ ਨੂੰ ਜਿਵੇਂ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਪ੍ਰੈਜ਼ੈਂਟ ਕੀਤਾ, ਤੇ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੇ ਜਿਹੜਾ ਇੱਕ ਆਮ ਪੰਜਾਬੀ ਗਾਇਕੀ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਸੀ, ਔਰਤਾਂ ਦੇ ਜਿਸਮ ਨੂੰ ਪੇਸ਼ ਕਰਕੇ ਜਾਂ ਉਸ ਨੂੰ ਇੱਕ ਪ੍ਰੈਜ਼ੈਂਟ ਕਰਕੇ ਇੱਕ ਜੈਨਰ ਕ੍ਰੀਏਟ ਕੀਤਾ ਜਾਂਦਾ ਸੀ, ਜਿਸ ਤਰ੍ਹਾਂ ਉਹ ਸਾਰੀ ਇੱਕ ਲੱਚਰਤਾ ਫੈਲਾਈ ਜਾਂਦੀ ਸੀ, ਉਸ ਤੋਂ ਕਾਫੀ ਹੱਦ ਤੱਕ ਜਿਹੜਾ ਸਿੱਧੂ ਮੂਸੇਵਾਲਾ ਆ ਉਹ ਦੂਰ ਰਿਹਾ। ਤੇ ਸਿੱਧੂ ਮੂਸੇਵਾਲਾ ਨੇ ਆਪਣਾ ਇੱਕ ਨਵਾਂ ਜੈਨਰ ਕ੍ਰੀਏਟ ਕੀਤਾ, ਜਿਸ ਦੇ ਵਿੱਚ ਉਸ ਨੇ ਪੰਜਾਬ ਦਾ ਜਿਹੜਾ ਗਨ ਕਲਚਰ ਆ, ਪੰਜਾਬ ਦੇ ਵਿੱਚ ਜਿਹੜਾ ਹਥਿਆਰ ਰੱਖਣ ਦਾ ਸ਼ੌਂਕ ਆ, ਉਸ ਨੂੰ ਬੜੇ ਵੱਡੇ ਪੱਧਰ ਤੇ ਉਭਾਰਿਆ। ਤੇ ਉਹਦੇ ਜ਼ਿਆਦਾਤਰ ਗੀਤ ਜਿਹੜੇ ਆ ਉਹ ਇਸੇ ਕਲਚਰ ਦੇ ਨਾਲ ਜੁੜੇ ਹੁੰਦੇ ਸੀ, ਜਿਸ ਤੇ ਲਗਾਤਾਰ ਸਵਾਲ ਵੀ ਉੱਠਦੇ ਰਹੇ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਗਾਇਕੀ ਆ ਉਹ ਪੰਜਾਬ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕਰ ਰਹੀ ਆ। ਪਰ ਸਿੱਧੂ ਮੂਸੇਵਾਲਾ ਦਾ ਕਹਿਣਾ ਸੀ ਕਿ ਇਹ ਪ੍ਰਮੋਟ ਨਹੀਂ ਕਰ ਰਹੇ, ਬਲਕਿ ਇਹ ਕਲਚਰ ਪੰਜਾਬ ਦਾ ਕਲਚਰ ਆ, ਕਿਉਂਕਿ ਪੰਜਾਬ ਦੇ ਲੋਕ ਹਥਿਆਰਾਂ ਨੂੰ ਵੈਸੇ ਹੀ ਬਹੁਤ ਪਿਆਰ ਕਰਦੇ ਨੇ ਤੇ ਹਥਿਆਰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਆ। ਤਾਂ ਸਿੱਧੂ ਮੂਸੇਵਾਲਾ ਦੇ ਉੱਤੇ ਜਿਹੜੀਆਂ ਕੰਟਰੋਵਰਸੀਜ਼ ਚੱਲਦੀਆਂ ਰਹੀਆਂ ਉਹ ਅਲੱਗ ਗੱਲ, ਪਰ ਜਿਹੜਾ ਇਹ ਕਤਲ ਹੋਇਆ, ਇਹ ਕਤਲ ਇੱਕ ਬਹੁਤ ਵੱਡਾ ਕਤਲ ਆ, ਤੇ ਇਸ ਕਤਲ ਨੇ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਆ। ਕੁਝ ਫੈਕਟਸ ਨੇ ਜਿਹੜੇ ਅਸੀਂ ਪਹਿਲਾਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦੇ ਆ ਕਿ ਜਿਵੇਂ ਇਹ ਕਤਲ ਹੋਇਆ ਤਾਂ ਉਹਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਫੈਕਟ ਜਿਹੜਾ ਹੁਣ ਸਾਡੇ ਸਾਹਮਣੇ ਆਇਆ ਆ ਉਹ FIR ਆ। ਜਿਹੜੀ FIR ਲੌਂਚ ਕੀਤੀ ਗਈ ਆ ਸਿੱਧੂ ਮੂਸੇਵਾਲਾ ਦੇ ਇਸ ਕਤਲ ਕੇਸ ਦੇ ਵਿੱਚ, ਇਹ FIR ਸਦਰ ਥਾਣਾ ਮਾਨਸਾ ਦੇ ਵਿੱਚ ਲੌਂਚ ਕੀਤੀ ਗਈ ਆ। ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਬਲਕੌਰ ਸਿੰਘ, ਉਹਨਾਂ ਦੀ ਕੰਪਲੇਂਟ ਦੇ ਉੱਤੇ FIR ਲੌਂਚ ਹੋਈ ਆ, ਤੇ FIR ਨੰਬਰ 0103 ਇਹ ਸਦਰ ਪੁਲਿਸ ਸਟੇਸ਼ਨ ਮਾਨਸਾ ਦੇ ਵਿੱਚ ਦਰਜ ਹੋਈ ਆ। ਇਸ FIR ਦੇ ਵਿੱਚ ਅਨਨੋਨ ਬੰਦਿਆਂ ਦੇ ਖਿਲਾਫ, ਅਣਪਛਾਤੇ ਬੰਦਿਆਂ ਦੇ ਖਿਲਾਫ IPC ਦੀ ਧਾਰਾ 302 307 ਕਤਲ ਤੇ ਇਰਾਦਾ ਕਤਲ, ਇਹ ਦੋਵੇਂ ਧਾਰਾਵਾਂ ਜਿਹੜੀਆਂ ਨੇ ਇਸ FIR ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ IPC ਦੀ ਧਾਰਾ 341 148 149 427 ਅਤੇ 120B ਵੀ ਜਿਹੜੀ ਆ ਇਸ FIR ਦੇ ਵਿੱਚ ਇਸ ਘਟਨਾ ਨੂੰ ਲੈ ਕੇ ਦਰਜ ਕੀਤੀ ਗਈ ਆ। ਤੇ ਆਰਮਜ਼ ਐਕਟ ਦੀਆਂ ਵੀ ਦੋ ਧਾਰਾਵਾਂ ਇਸ ਸਾਰੀ ਘਟਨਾ ਦੀ ਜਿਹੜੀ FIR ਦਰਜ ਹੋਈ ਆ ਉਹਦੇ ਚਲਾਈਆਂ ਗਈਆਂ ਨੇ, 25 ਤੇ 27। ਤਾਂ ਇਹ FIR ਦਰਜ ਹੋਈ ਆ, ਤੇ FIR ਦੇ ਵਿੱਚ ਇੱਕ ਬੜੀ ਜਿਹੜੀ ਅਹਿਮ ਗੱਲ ਸਾਹਮਣੇ ਆ ਰਹੀ ਆ, ਕਿਉਂਕਿ ਤੁਸੀਂ ਸਭ ਨੇ ਸੁਣਿਆ ਹੋਣਾ ਕਿ ਪੰਜਾਬ ਦੇ ਜਿਹੜੇ
ਆਲਾ ਅਧਿਕਾਰੀ ਨੇ ਉਹਨਾਂ ਨੇ ਜਦ ਬੀਤੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਤਾਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਪੁਲਿਸ ਨੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਇੱਕ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਤੇ ਲੋਕਾਂ ਵੱਲੋਂ ਪਾਈ ਜਾ ਰਹੀ ਸੀ, ਜਿਹਦੇ ਵਿੱਚ ਇਹ ਤੱਥ ਸੀ ਕਿ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ 400 ਦੇ ਕਰੀਬ 450 ਦੇ ਕਰੀਬ ਜਿਹੜੀਆਂ VIPs ਨੇ ਪੰਜਾਬ ਦੇ, ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹ ਘਟਾਈ ਗਈ ਜਾਂ ਵਾਪਸ ਲਈ ਗਈ। ਤਾਂ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਨਾਂ ਸੀ, ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਪੰਜਾਬ ਸਰਕਾਰ ਦੀ ਕੋਈ ਵੀ ਸੁਰੱਖਿਆ ਜਿਹੜੀ ਆ ਉਹ ਨਹੀਂ ਲੈਣਗੇ, ਤੇ ਸਿੱਧੂ ਮੂਸੇਵਾਲਾ ਦਾ ਨਾਮ ਵੀ ਉਸ ਸੂਚੀ 'ਚ ਸ਼ਾਮਲ ਸੀ ਤੇ ਸਿੱਧੂ ਮੂਸੇਵਾਲਾ ਤੋਂ ਵੀ ਸੁਰੱਖਿਆ ਵਾਪਸ ਲਈ ਗਈ ਆ। ਤਾਂ ਪੰਜਾਬ ਸਰਕਾਰ ਹੁਣ ਵੱਡੇ ਸਵਾਲਾਂ ਦੇ ਘੇਰੇ ਕਿ ਸਿੱਧੂ ਮੂਸੇਵਾਲਾ ਬਾਰੇ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ IB ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਥ੍ਰੈਟ ਪਰਸੈਪਸ਼ਨ ਸੀ ਕਿ ਸਿੱਧੂ ਮੂਸੇਵਾਲਾ ਦੇ ਉੱਤੇ ਹਮਲਾ ਹੋ ਸਕਦਾ ਆ, ਸਿੱਧੂ ਮੂਸੇਵਾਲਾ ਨੂੰ ਥ੍ਰੈਟ ਆ। ਇਸ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਗਈ ਤੇ ਉਹ ਗੱਲ ਜਨਤਕ ਵੀ ਹੋਈ। ਹੁਣ ਇਹ ਵੱਡਾ ਸਵਾਲ ਪੰਜਾਬ ਪੁਲਿਸ ਤੇ ਸੀ ਕਿ ਸੁਰੱਖਿਆ ਘਟਾਉਣੀ ਥ੍ਰੈਟ ਪਰਸੈਪਸ਼ਨ ਹੋਣ ਦੇ ਬਾਵਜੂਦ ਤੇ ਫਿਰ ਉਸ ਗੱਲ ਨੂੰ ਵੱਡੇ ਪੱਧਰ ਤੇ ਜਨਤਕ ਕਰਨਾ, ਤੇ ਉਸ ਤੋਂ ਕੁਝ ਘੰਟਿਆਂ ਬਾਅਦ ਇਸ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ। ਤਾਂ ਪੰਜਾਬ ਪੁਲਿਸ ਨੇ ਇਹ ਗੱਲ ਕਹੀ ਸੀ ਕਿ ਸਿੱਧੂ ਮੂਸੇਵਾਲਾ ਦੇ ਕੋਲ ਜਿਹੜੇ ਦੋ ਉਹਨਾਂ ਦੇ ਸਿਕਿਉਰਿਟੀ ਪਰਸਨਲ ਸੀ ਉਹ ਉਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਗਏ, ਤੇ ਆਪਣੀ ਜਿਹੜੀ ਉਹਨਾਂ ਦੇ ਕੋਲ ਬੁਲਟ ਪ੍ਰੂਫ ਪ੍ਰਾਈਵੇਟ ਕਾਰ ਸੀ ਫੋਰਚੂਨਰ ਉਹ ਵੀ ਨਹੀਂ ਲੈ ਕੇ ਗਏ, ਤੇ ਥਾਰ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਉਹ ਘਰੋਂ ਨਿਕਲੇ। ਤਾਂ ਇਸ ਤਰ੍ਹਾਂ ਇੱਕ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਉੱਤੇ ਹੋਰ ਬੜੇ ਵੱਡੇ ਸਵਾਲ ਪੰਜਾਬ ਪੁਲਿਸ ਤੇ ਹੋਏ। ਤੇ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਇਹ ਮੰਗ ਕੀਤੀ ਗਈ ਆ ਕਿ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਸੀ, ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਉਹ ਲੋਕਾਂ ਤੋਂ ਆਪਣੀ ਇਸ ਗੱਲ ਦੇ ਲਈ ਕਿ ਪੰਜਾਬ ਪੁਲਿਸ ਨੇ ਇੱਕ ਤਰ੍ਹਾਂ ਦੇ ਨਾਲ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਆ। ਪਰ ਹੁਣ ਜਿਹੜੀ FIR ਦਰਜ ਹੋਈ ਆ ਉਸ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇਹ ਫੈਕਟ ਸਾਹਮਣੇ ਆ ਰਹੇ ਨੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਨੇ ਬਿਆਨ ਦਰਜ ਕਰਾਇਆ ਕਿ ਸਿੱਧੂ ਮੂਸੇਵਾਲਾ ਆਪਣੇ ਦੋ ਦੋਸਤਾਂ ਦੇ ਨਾਲ ਆਪਣੀ ਥਾਰ ਗੱਡੀ ਦੇ ਵਿੱਚ ਉਹ ਘਰੋਂ ਨਿਕਲੇ ਆ। ਉਹਨਾਂ ਦੇ ਦੋ ਦੋਸਤਾਂ ਦੇ ਵਿੱਚੋਂ ਜਿਹੜੇ ਇੱਕ ਦੋਸਤ ਜ਼ਖਮੀ ਨੇ ਹਸਪਤਾਲ 'ਚ ਜ਼ੇਰੇ ਇਲਾਜ ਨੇ, ਉਹਨਾਂ ਦਾ ਵੀ ਬਿਆਨ ਸਾਹਮਣੇ ਆ ਗਿਆ। ਉਹਨਾਂ ਦਾ ਇਹ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੇੜਲੇ ਪਿੰਡ ਆਪਣੀ ਦੇ ਘਰੇ ਜਾ ਰਹੇ ਸੀ ਤੇ ਇਸ ਕਰਕੇ ਗੱਡੀ ਦੇ ਵਿੱਚ ਸਿਕਿਉਰਿਟੀ ਪਰਸਨਲ ਬਿਠਾਉਣ ਦੀ ਥਾਂ ਨਹੀਂ ਸੀ ਤੇ ਇਸ ਕਰਕੇ ਉਹ ਬੜਾ ਨੇੜੇ ਸੀ ਪਿੰਡ, ਇਸ ਲਈ ਉਹ ਆਪਣੇ ਦੋਸਤਾਂ ਦੇ ਨਾਲ ਹੀ ਘਰੋਂ ਜਿਹੜੇ ਆ ਉਹ ਚਲੇ ਗਏ। ਪਰ ਰਸਤੇ ਦੇ ਵਿੱਚ ਪਿੰਡੋਂ ਨਿਕਲਣ ਤੋਂ ਕੁਝ ਸਮੇਂ ਬਾਅਦ ਹੁਣ ਬਲਕੌਰ ਸਿੰਘ ਹੋਰਾਂ ਦਾ ਜਿਹੜਾ ਇਹ ਬਿਆਨ ਹੈ ਬੜਾ ਅਹਿਮ ਹੈ ਇਸ ਸਾਰੇ ਮਾਮਲੇ ਦੇ ਵਿੱਚ। ਬਲਕੌਰ ਸਿੰਘ ਹੋਰੀ ਆਪਣੇ ਬਿਆਨ 'ਚ ਦੱਸਦੇ ਆ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜੋ FIR 'ਤੇ ਲਿਖਿਆ ਗਿਆ। ਉਹਨਾਂ ਦਾ ਕਹਿਣਾ ਕਿ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਹੋਰ ਗੈਂਗਸਟਰ ਗਰੁੱਪਾਂ ਵੱਲੋਂ ਕਾਫੀ ਵਾਰ ਧਮਕੀਆਂ ਆਈਆਂ ਸਨ, ਜਿਸ ਕਰਕੇ ਮੇਰੇ ਬੇਟੇ ਸ਼ੁਭਦੀਪ ਸਿੰਘ ਪਾਸ ਫਾਰਚੂਨਰ ਬੁਲਟ ਪ੍ਰੂਫ ਗੱਡੀ ਵੀ ਰੱਖੀ ਹੋਈ ਹੈ ਅਤੇ ਸਾਡੇ ਪਾਸ ਇੱਕ ਥਾਰ ਗੱਡੀ ਨੰਬਰ PB 65 AN 9713 ਵੀ ਹੈ। ਅੱਜ ਮੇਰਾ ਲੜਕਾ ਘਰ ਹੀ ਸੀ ਤਾਂ ਇਸ ਪਾਸ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀਆਂ ਮੂਸਾ ਵੀ ਸਾਡੇ ਘਰ ਆਏ ਹੋਏ ਸੀ। ਤਾਂ ਮੇਰਾ ਲੜਕਾ ਇਹਨਾਂ ਨਾਲ ਹੀ ਗੱਲਾਂ ਕਰਦਾ ਕਰਦਾ ਇਹਨਾਂ ਨਾਲ ਹੀ ਥਾਰ ਗੱਡੀ ਲੈ ਕੇ ਘਰੋਂ ਬਾਹਰ ਚਲੇ ਗਏ। ਗਨਮੈਨਾਂ ਨੂੰ ਨਾਲ ਨਹੀਂ ਲੈ ਕੇ ਗਏ। ਤਾਂ ਜਦ ਮੈਨੂੰ ਪਤਾ ਲੱਗਾ ਕਿ ਮੇਰਾ ਲੜਕਾ ਸ਼ੁਭਦੀਪ ਸਿੰਘ ਇਕੱਲਾ ਬਾਹਰ ਤੁਰ ਗਿਆ ਤਾਂ ਮੈਂ ਗਨਮੈਨਾਂ ਨੂੰ ਨਾਲ ਲੈ ਉਸ ਦੇ ਪਿੱਛੇ ਹੀ ਆਪਣੀ ਗੱਡੀ ਲੈ ਕੇ ਤੁਰ ਪਿਆ ਸੀ, ਕਿਉਂਕਿ ਮੇਰੇ ਇਕੱਲਾ ਬੇਟਾ ਹੋਣ ਕਰਕੇ ਅਤੇ ਗੈਂਗਸਟਰਾਂ ਤੋਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਜਦ ਅਸੀਂ ਮੇਰੇ ਲੜਕੇ ਦੀ ਗੱਡੀ ਦਾ ਪਿੱਛਾ ਕਰਦੇ ਪਿੰਡ ਜਵਾਰ ਕੇ ਪੁੱਜੇ ਤਾਂ ਇੱਕ ਕਰੋਲਾ ਗੱਡੀ ਜਿਸ ਦਾ ਨੰਬਰ DL 4CAE 3414 ਪੜ੍ਹਿਆ ਗਿਆ ਮੇਰੇ ਲੜਕੇ ਦੀ ਗੱਡੀ ਦੇ ਪਿੱਛੇ ਜਾ ਰਹੀ ਸੀ, ਜਿਸ ਵਿੱਚ 4 ਨੌਜਵਾਨ ਸਵਾਰ ਸਨ। ਸਾਡੀ ਗੱਡੀ ਉਹਨਾਂ ਦੇ ਕਾਫੀ ਪਿੱਛੇ ਸੀ। ਜਦ ਮੇਰੇ ਲੜਕੇ ਦੀ ਗੱਡੀ ਪਿੰਡ ਜਵਾਰਕੇ ਦੀ ਫਿਰਨੀ ਤੋਂ ਪਿੰਡ ਬਰਨਾਲਾ ਸਾਈਡ ਨੂੰ ਸੜਕੋਂ ਸੜਕ ਮੁੜੀ ਤਾਂ ਮੋੜ ਤੋਂ ਅੱਗੇ ਪਹਿਲਾਂ ਹੀ ਇੱਕ ਬਲੈਰੋ ਗੱਡੀ ਖੜੀ ਹੋਈ ਸੀ, ਜਿਸ ਦਾ ਨੰਬਰ PB 05 AP 6114 ਪੜ੍ਹਿਆ ਗਿਆ, ਜਿਸ ਵਿੱਚ ਵੀ 4 ਨੌਜਵਾਨ ਸਵਾਰ ਸਨ। ਜਿਸ ਦੇ ਡਰਾਈਵਰ ਨੇ ਇੱਕਦਮ ਮੇਰੇ ਲੜਕੇ ਦੀ ਥਾਰ ਗੱਡੀ ਦੇ ਅੱਗੇ ਬਲੈਰੋ ਗੱਡੀ ਕਰ ਦਿੱਤੀ। ਇਹਨਾਂ ਦੋਨਾਂ ਬਲੈਰੋ ਅਤੇ ਕਰੋਲਾ ਗੱਡੀਆਂ ਨੇ ਮੇਰੇ ਲੜਕੇ ਦੀ ਥਾਰ ਗੱਡੀ ਨੂੰ ਅੱਗੋਂ ਪਿੱਛੋਂ ਘੇਰ ਕੇ ਮੇਰੇ ਲੜਕੇ ਪਰ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਅਤੇ ਦੋਨੇ ਗੱਡੀਆਂ ਹੀ ਪਿੰਡ ਬਰਨਾਲਾ ਸਾਈਡ ਵੱਲ ਭਜਾ ਕੇ ਲੈ ਗਏ। ਇਹ ਵਾਕਿਆ ਕੁਝ ਪਲਾਂ ਵਿੱਚ ਹੀ ਵਾਪਰ ਗਿਆ। ਉਸ ਸਮੇਂ ਵਕਤ ਕਰੀਬ 5 ਤੋਂ 5:15 ਵਜੇ ਸ਼ਾਮ ਦਾ ਹੈ। ਤਾਂ ਇਹ ਜਿਹੜਾ ਬਿਆਨ ਆ
ਇਹ ਬਿਆਨ ਆਪਣੇ ਆਪ ਦੇ ਵਿੱਚ ਕਾਫੀ ਜਿਹੜੀ ਸਥਿਤੀ ਆ ਉਸ ਨੂੰ ਸਪਸ਼ਟ ਕਰ ਰਿਹਾ, ਕਿਉਂਕਿ ਜਿਹੜੀ ਵੀਡੀਓ ਵੀ ਕੱਲ ਦੀ ਵਾਇਰਲ ਹੋ ਰਹੀ ਸੀ ਜਦੋਂ ਸਿੱਧੂ ਮੂਸੇਵਾਲਾ ਆਪਣੀ ਥਾਰ ਗੱਡੀ ਦੇ ਵਿੱਚ ਘਟਨਾ ਸਥਾਨ ਦੇ ਨੇੜੇ ਜਾ ਰਹੇ ਸੀ, ਤਾਂ ਜਿਹੜੀਆਂ ਦੋ ਗੱਡੀਆਂ ਦਾ ਜ਼ਿਕਰ ਕੀਤਾ ਗਿਆ, ਇੱਕ ਕਰੋਲਾ ਗੱਡੀ ਆ ਜਿਹੜੀ ਦਿੱਲੀ ਨੰਬਰ ਗੱਡੀ ਆ, ਜਿਹੜੀ ਕਿ ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਦੇ ਉੱਤੇ ਜਿਹੜੀ ਆ ਉਹ ਖਾਲੀ ਪਈ ਜਿਹੜੀ ਖੜੀ ਮਿਲ ਗਈ ਆ ਪੁਲਿਸ ਨੂੰ, ਤੇ ਇਹਦੇ ਬਾਰੇ ਹਜੇ ਕੋਈ ਪੁਸ਼ਟੀ ਨਹੀਂ, ਪਰ ਇਹ ਕਿਹਾ ਜਾ ਰਿਹਾ ਤਾਂ ਇਹ ਦਿੱਲੀ ਨੰਬਰ ਗੱਡੀ ਆ ਜਿਹਦੇ ਵਿੱਚ ਵੀ 4 ਲੋਕ ਸਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਵਾਰ ਸੀ। ਇਸ ਤੋਂ ਇਲਾਵਾ ਇੱਕ ਬਲੈਰੋ ਗੱਡੀ ਆ, ਬਲੈਰੋ ਗੱਡੀ ਬਾਰੇ ਵੀ ਇਹ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਇਹ ਨੰਬਰ ਆ ਬਲੈਰੋ ਗੱਡੀ ਤੇ ਲੱਗਿਆ ਹੋਇਆ, ਇਹ ਕਿਸੇ ਸਕੋਰਪੀਓ ਗੱਡੀ ਦਾ ਨੰਬਰ ਆ। ਜੇ ਇਸ ਇਹ ਫਿਰੋਜ਼ਪੁਰ ਦਾ ਨੰਬਰ ਦੱਸਿਆ ਜਾ ਰਿਹਾ ਤੇ ਇਸ ਨੰਬਰ ਨੂੰ ਬਲੈਰੋ ਗੱਡੀ ਦੇ ਉੱਤੇ ਲਾਇਆ ਗਿਆ ਸੀ, ਤੇ ਜਿਸ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇ ਦੋਵੇਂ ਗੱਡੀਆਂ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਲੈ ਕੇ ਤੇ ਅੰਨ੍ਹੇਵਾਹ ਗੋਲੀਬਾਰੀ ਜਿਹੜੀ ਕੀਤੀ ਗਈ ਆ ਅਸਾਲਟ ਰਾਈਫਲਾਂ ਦੇ ਨਾਲ, AK-47 ਕੋਈ ਦੱਸ ਰਿਹਾ, ਕੋਈ AK-1994 ਜਿਹੜੀ ਰਾਈਫਲ ਆ ਉਹ ਦੱਸ ਰਿਹਾ, ਜਿਹਦੇ ਨਾਲ ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਗੋਲੀਆਂ ਚਲਾਈਆਂ ਗਈਆਂ। ਸਿੱਧੂ ਮੂਸੇਵਾਲਾ ਦੇ ਇੱਕ ਸਾਥੀ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਉਹਨਾਂ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਫਰੰਟ ਤੋਂ ਸਿੱਧੂ ਮੂਸੇਵਾਲਾ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਸਿੱਧੂ ਮੂਸੇਵਾਲਾ ਕਾਰ ਚਲਾ ਰਹੇ ਸੀ। ਉਸ ਤੋਂ ਇਲਾਵਾ ਬਾਕੀ ਹਮਲਾਵਰਾਂ ਨੇ ਗੱਡੀ ਦੇ ਦੋਵੇਂ ਪਾਸਿਓਂ ਜਿਹੜੇ ਫਾਇਰ ਖੋਲੇ, ਜਿਸ ਦੇ ਵਿੱਚ ਉਹਨਾਂ ਦੇ ਸਾਥੀਆਂ ਦੇ ਵੀ ਗੋਲੀਆਂ ਲੱਗੀਆਂ ਤੇ ਸਿੱਧੂ ਮੂਸੇਵਾਲਾ ਮੁੱਖ ਨਿਸ਼ਾਨਾ ਸੀ ਤੇ ਉਹਨਾਂ ਦੇ ਉੱਤੇ ਹੀ ਹਮਲਾ ਹੋਇਆ। ਤਾਂ ਸਿੱਧੂ ਮੂਸੇਵਾਲਾ ਦੀ ਇਸ ਹਮਲੇ ਦੇ ਵਿੱਚ ਮੌਤ ਜਿਹੜੀ ਆ ਉਹ ਸਾਰੇ ਪੰਜਾਬ ਨੂੰ ਉਸਨੇ ਹਿਲਾ ਕੇ ਰੱਖ ਦਿੱਤਾ ਆ। ਤੇ ਜਿਸ ਤਰ੍ਹਾਂ ਇਹ ਕਤਲ ਹੋਇਆ ਤੇ ਇਸ ਕਤਲ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਉੱਤੇ ਵੱਡੇ ਜਿਹੜੇ ਆ ਇਲਜ਼ਾਮ ਲੱਗ ਰਹੇ ਨੇ। ਪੰਜਾਬ ਸਰਕਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ, ਉਹਨਾਂ ਦੇ ਪਿਤਾ ਜੀ ਵੱਲੋਂ ਇੱਕ ਜਿਹੜੀ ਲੈਟਰ ਆ ਉਹ ਲਿਖੀ ਗਈ ਆ। ਉਹ ਲੈਟਰ ਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਕੀਤੀਆਂ ਗਈਆਂ ਨੇ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਤੋਂ, ਤੇ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਿਹੜੀ ਆ ਇਸ ਮਾਮਲੇ ਦੀ ਜਾਂਚ, ਇਸ ਕਤਲ ਦੀ ਜਾਂਚ ਜਿਹੜੀ ਆ ਉਹ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਦੇ ਵਿੱਚ ਜਿਹੜੀ ਕੋਈ ਜਾਂਚ ਕਮੇਟੀ ਬਣਾ ਕੇ ਤੇ ਉਹਨਾਂ ਤੋਂ ਇਸ ਮਾਮਲੇ ਦੀ ਜਾਂਚ ਕਰਵਾਏ। ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਆ ਕਿ CBI ਅਤੇ NIA ਦੀ ਜਿਹੜੀ ਇਨਵੋਲਵਮੈਂਟ ਆ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਯਕੀਨੀ ਬਣਾਈ ਜਾਵੇ, ਤਾਂ ਕਿ ਇਹ ਸਾਰਾ ਮਾਮਲਾ ਜਿਹੜਾ ਆ ਉਹ ਸਾਹਮਣੇ ਆ ਸਕੇ ਕਿ ਕਿਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਆ। ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਜਿਨ੍ਹਾਂ ਨੇ ਇਹ ਕੱਲ ਬਿਆਨ ਦਿੱਤਾ ਕਿ ਇਸ ਸਾਰੀ ਘਟਨਾ ਨੂੰ ਗੈਂਗਵਾਰ ਦੇ ਨਾਲ ਜੋੜਿਆ ਆ, ਉਹ ਜਿਹੜੇ ਆ ਉਹਨਾਂ ਦਾ ਕਹਿਣਾ ਆ ਕਿ DGP ਜਿਹੜੇ ਆ ਪੰਜਾਬ ਪੁਲਿਸ ਦੇ ਉਹ ਮਾਫੀ ਮੰਗਣ। ਇਹ ਸਾਰੇ ਕਤਲ ਨੂੰ, ਜਿਵੇਂ ਪੰਜਾਬ ਪੁਲਿਸ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਨੂੰ ਗੈਂਗਵਾਰ ਦਾ ਹਿੱਸਾ ਬਣਾਇਆ ਤੇ ਸਿੱਧੂ ਮੂਸੇਵਾਲਾ ਦੇ ਉੱਤੇ ਵੀ ਉਹ ਵੱਡੇ ਸਵਾਲ ਜਿਹੜੇ ਆ ਖੜੇ ਕੀਤੇ ਕਿ ਜਿਵੇਂ ਇਹ ਇੱਕ ਗੈਂਗਵਾਰ ਦੇ ਵਿੱਚ ਹੋਇਆ ਕਤਲ ਹੋਵੇ। ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਜਿਹੜੇ ਅਫਸਰਾਂ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਤੇ ਸੁਰੱਖਿਆ ਘਟਾਉਣ ਦੇ ਲਈ ਜਿਨ੍ਹਾਂ ਨੇ ਅੱਗੇ ਫੈਸਲਾ ਲਿਆ, ਉਹ ਸਾਰੇ ਮਾਮਲੇ ਦੀ ਜਾਂਚ ਹੋਵੇ ਤੇ ਉਹਨਾਂ ਅਫਸਰਾਂ ਨੂੰ ਵੀ ਜਿਹੜੀ ਆ ਸਜ਼ਾ ਦਿੱਤੀ ਜਾਵੇ, ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਤਾਂ ਇਹ 3 ਮੰਗਾਂ ਜਿਹੜੀਆਂ ਨੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਕੀਤੀਆਂ, ਜਿਹਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਰਿਪਲਾਈ ਵੀ ਆ ਗਿਆ ਹੈ, ਜਿਨ੍ਹਾਂ ਦਾ ਬਿਆਨ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ। ਭਗਵੰਤ ਮਾਨ ਨੇ ਇਸ ਸਾਰੇ ਮਾਮਲੇ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਉਣ ਦੀ ਜਿਹੜੀ ਮੰਗ ਆ ਉਹ ਮੰਨ ਲਈ ਆ ਤੇ ਐਲਾਨ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇਗੀ। ਤੇ ਇਸ ਦੇ ਨਾਲ ਹੀ ਜਿਹੜੀ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਉਣ ਦਾ ਮਾਮਲਾ ਵੀ ਸੀ, ਉਸ ਮਾਮਲੇ ਦੀ ਵੀ ਜਾਂਚ ਦੇ ਹੁਕਮ ਜਿਹੜੇ ਆ ਉਹ ਦੇ ਦਿੱਤੇ ਗਏ ਨੇ ਕਿ ਆਖਰ ਇਹ ਕੁਤਾਹੀ ਕਿਵੇਂ ਹੋਈ, ਕਿਵੇਂ ਸਿੱਧੂ ਮੂਸੇਵਾਲਾ ਦੀ ਜਿਹੜੀ ਸੁਰੱਖਿਆ ਆ ਉਸ ਨੂੰ ਕਿਸ ਆਧਾਰ ਤੇ ਘਟਾਇਆ ਗਿਆ ਤੇ ਇਹ ਗੱਲ ਫਿਰ ਕਿੱਥੋਂ ਜਨਤਕ ਕੀਤੀ ਗਈ, ਇਹ ਗੱਲ ਪਬਲਿਕ ਕਿਵੇਂ ਕੀਤੀ ਗਈ। ਤਾਂ ਇਸ ਮਾਮਲੇ ਦੀ ਵੀ ਜਿਹੜੀ ਜਾਂਚ ਆ ਉਸ ਦੇ ਹੁਕਮ ਦੇ ਦਿੱਤੇ ਗਏ ਨੇ। ਤਾਂ ਨਾਲ ਹੀ ਜਿਹੜੀ ਗੱਲ ਹੋਰ ਜੁੜ ਰਹੀ ਆ ਉਹ ਇਹ ਜੁੜ ਰਹੀ ਆ ਕਿ ਲਾਰੈਂਸ ਬਿਸ਼ਨੋਈ ਜੋ ਕਿ ਤਿਹਾੜ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਗੈਂਗਸਟਰ ਆ, ਤੇ ਉਸ ਗੈਂਗ ਵੱਲੋਂ ਜ਼ਿੰਮੇਵਾਰੀ ਲਈ ਗਈ ਆ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੀ। ਤੇ ਗੋਲਡੀ ਬਰਾੜ ਨਾਮਕ ਇੱਕ ਉਸ ਗੈਂਗ ਦਾ ਬੰਦਾ ਆ ਜੋ ਕੈਨੇਡਾ ਦੇ ਵਿੱਚ ਰਹਿ ਰਿਹਾ ਦੱਸਿਆ ਜਾ ਰਿਹਾ ਹੈ, ਜਿਸ ਨੇ ਕਿ ਫੇਸਬੁੱਕ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਆ ਤੇ ਇਹ ਦਾਅਵਾ ਕੀਤਾ ਆ ਕਿ ਪਿਛਲੇ ਦਿਨੀ ਜੋ ਮਹਾੜੀ ਦੇ ਵਿੱਚ ਕਤਲ ਹੋਇਆ ਸੀ ਵਿੱਕੀ ਮਿੱਡੂ ਖੇੜਾ ਦਾ, ਤੇ ਇੱਕ ਹੋਰ
ਸ਼ਖਸ ਦਾ ਕਤਲ ਹੋਇਆ, ਉਹਨਾਂ ਦੇ ਕਿਸੇ ਸਾਥੀ ਦਾ, ਉਸ ਦਾ ਬਦਲਾ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਬਦਲਾ ਲਿਆ ਹੈ ਸਿੱਧੂ ਮੂਸੇਵਾਲਾ ਨੂੰ ਕਤਲ ਕਰਕੇ। ਤੇ ਦੂਜੇ ਪਾਸੇ ਵਿੱਕੀ ਗੌਂਡਰ ਗੈਂਗ ਜਿਹੜਾ ਆ, ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਆ ਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਰੇ ਕਤਲ ਦੇ ਪਿੱਛੇ ਜਾਂ ਇਹ ਸਾਰੀ ਘਟਨਾ ਦੇ ਪਿੱਛੇ ਜਿਹੜਾ ਮੁੱਖ ਸਾਜ਼ਿਸ਼ ਕਰਤਾ ਆ ਉਹ ਪੰਜਾਬੀ ਕਲਾਕਾਰ ਮਨਕੀਰਤ ਔਲਖ ਆ, ਤੇ ਮਨਕੀਰਤ ਔਲਖ ਦੇ ਇਸ਼ਾਰਿਆਂ ਤੇ ਹੀ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈ ਉਸਨੇ ਇਹ ਕਤਲ ਕੀਤਾ ਆ, ਤੇ ਉਹਨਾਂ ਦਾ ਕਹਿਣਾ ਆ ਕਿ ਉਹ ਮਨਕੀਰਤ ਔਲਖ ਤੋਂ ਬਦਲਾ ਲੈਣਗੇ। ਤਾਂ ਇਹ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ? ਇਹ ਆਖਰ ਜਿਹੜੇ ਗੈਂਗਸਟਰਸ ਨੇ ਇਹ ਕਿਵੇਂ, ਮਤਲਬ ਕੀ ਪੰਜਾਬ ਸਰਕਾਰ ਜਿਹੜੀ ਆ ਉਹ ਹੱਥ ਖੜੇ ਕਰ ਚੁੱਕੀ ਆ? ਕੀ ਪੰਜਾਬ ਸਰਕਾਰ ਦਾ ਕੋਈ ਇਹਨਾਂ ਨੂੰ ਡਰ ਨਹੀਂ ਰਿਹਾ? ਹਾਲਾਂਕਿ ਪੰਜਾਬ ਦੇ ਵਿੱਚ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਘੱਲੂਘਾਰਾ ਹਫ਼ਤਾ ਚੱਲ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਅਮਿਤ ਸ਼ਾਹ ਦੇ ਕੋਲ ਜਾ ਕੇ ਤੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਡਿਪਲੋਇਮੈਂਟ ਕਰਵਾਈ ਆ ਪੈਰਾਮਿਲਟਰੀ ਫੋਰਸਿਸ ਦੀ। ਜਿਹੜੇ ਆ ਦਰਬਾਰ ਸਾਹਿਬ ਦੀ ਗੱਲ ਕਰਨੀ ਹੋਵੇ, ਸਿੱਖਾਂ ਦੇ ਪਵਿੱਤਰ ਸਥਾਨ ਦੀ ਗੱਲ ਕਰਨੀ ਹੋਵੇ, ਤਾਂ ਉਸ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਭਾਰਤੀ ਸੁਰੱਖਿਆ ਬਲਾਂ ਦਾ ਘੇਰਾ ਜਿਹੜਾ ਆ ਉਹ ਖੜਾ ਕੀਤਾ ਗਿਆ ਤੇ ਵੱਡੀ ਡਿਪਲੋਇਮੈਂਟ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਕੀਤੀ ਜਾ ਰਹੀ ਹੈ, ਜਿੱਥੇ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਸਿੱਖ ਸੰਗਤ ਦੀਆਂ ਗੱਡੀਆਂ ਦੀ ਚੈਕਿੰਗ ਵੱਡੇ ਪੱਧਰ ਤੇ ਹੋ ਰਹੀ ਆ। ਪਰ ਇਹ ਸਭ ਦੇ ਬਾਵਜੂਦ ਆਮ ਸਿੱਖ ਸੰਗਤ ਜਿੱਥੇ ਪਰੇਸ਼ਾਨ ਕੀਤੀ ਜਾ ਰਹੀ ਆ, ਉੱਥੇ ਨਾਲ ਹੀ ਇਸ ਤਰ੍ਹਾਂ ਦੇ ਖਤਰਨਾਕ ਗੈਂਗਸਟਰ ਜਿਹੜੇ ਆ ਉਹ ਇਸ ਤਰ੍ਹਾਂ ਦੇ ਖਤਰਨਾਕ ਹਥਿਆਰ ਲੈ ਕੇ ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਤਾਂ ਹੁਣ ਸਵਾਲ ਪੰਜਾਬ ਸਰਕਾਰ ਤੇ ਉੱਠਣਾ ਲਾਜ਼ਮੀ ਆ, ਤੇ ਪੰਜਾਬ ਸਰਕਾਰ ਤੇ ਸਵਾਲ ਕੱਲ ਦੇ ਉੱਠ ਵੀ ਰਹੇ ਨੇ। ਪੰਜਾਬ ਦੇ ਸਾਰੇ ਪੋਲੀਟੀਸ਼ੀਅਨਸ, ਓਪੋਜੀਸ਼ਨ ਵੀ ਜਿਹੜੀ ਆ ਉਹ ਵੱਡਾ ਹਮਲਾ ਇਸ ਸਮੇਂ ਪੰਜਾਬ ਸਰਕਾਰ ਤੇ ਭਗਵੰਤ ਮਾਨ ਸਰਕਾਰ ਤੇ ਕਰ ਰਹੀ ਆ। ਪਰ ਪੰਜਾਬ ਦੇ ਲੋਕਾਂ ਦਾ ਮਸਲਾ ਜਿਹੜਾ ਆ ਉਹ ਇਹ ਆ ਕਿ ਕੀ ਹੁਣ ਪੰਜਾਬ ਦੇ ਵਿੱਚ ਉਹਨਾਂ ਦੇ ਪੁੱਤ ਧੀਆਂ ਸੁਰੱਖਿਅਤ ਨਹੀਂ ਰਹੇ? ਪੰਜਾਬ ਦੇ ਵਿੱਚ ਜਦੋਂ ਕਿਸੇ ਸਮੇਂ ਆਪਣੇ ਹੱਕਾਂ ਦੇ ਲਈ ਧਰਮ ਯੁੱਧ ਮੋਰਚਾ ਲੱਗਿਆ, ਜਾਂ ਇੱਥੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੇ ਇੱਕ ਰਿਬੈਲੀਅਨ ਕੀਤਾ, ਤਾਂ ਉਸ ਨੂੰ ਪੰਜਾਬ ਦੇ ਸਾਰੇ ਸਿਆਸਤਦਾਨ ਕਾਲਾ ਦੌਰ ਕਹਿ ਕੇ ਬਹੁਤ ਵੱਡੇ ਪੱਧਰ ਤੇ ਪ੍ਰਚਾਰਦੇ ਨੇ। ਪਰ ਅੱਜ ਦੇ ਇਸ ਦੌਰ ਨੂੰ ਕੌਣ ਕਾਲਾ ਦੌਰ ਕਹਿ ਰਿਹਾ? ਕਿ ਅੱਜ ਦਾ ਇਹ ਦੌਰ ਸੁਨਹਿਰੀ ਦੌਰ ਆ, ਜਿੱਥੇ ਬਿਨਾਂ ਕਿਸੇ ਮਕਸਦ ਤੋਂ, ਬਿਨਾਂ ਕਿਸੇ ਸਿਆਸੀ ਹੱਕ ਲੈਣ ਦੀ ਲੜਾਈ ਤੋਂ ਪੰਜਾਬ ਦੇ ਨੌਜਵਾਨ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਅਜਾਈ ਮੌਤ ਜਿਹੜੇ ਆ ਉਹ ਮਾਰੇ ਜਾ ਰਹੇ ਆ। ਇਹ ਸਿਰਫ ਗੈਂਗਸਟਰ ਵਾਰ ਨਹੀਂ ਜਾਂ ਇਸ ਤਰ੍ਹਾਂ ਦੇ ਕਤਲ ਨਹੀਂ, ਦੂਜੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਇੱਕ ਨਸ਼ੇ ਦਾ ਦਰਿਆ ਵਗ ਰਿਹਾ, ਜਿਵੇਂ ਪੰਜਾਬ ਦੇ ਨੌਜਵਾਨ ਲਗਾਤਾਰ ਨਸ਼ੇ ਦੇ ਇਸ ਹਮਲੇ ਦੀ ਭੇਟ ਚੜ ਰਹੇ ਆ, ਉਹ ਵੀ ਇੱਕ ਵੱਡੀ ਤਰਾਸਦੀ ਆ। ਤਾਂ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਸਰਕਾਰ ਬਦਲਣ ਤੋਂ ਬਾਅਦ ਵੀ ਨਹੀਂ ਬਦਲ ਰਹੇ, ਹਾਲਾਤ ਬਲਕਿ ਬਦ ਤੋਂ ਬਦਤਰ ਹੁੰਦੇ ਜਾ ਰਹੇ ਆ। ਤਾਂ ਪੰਜਾਬ ਦੀ ਇਸ ਨਵੀਂ ਸਰਕਾਰ ਤੇ ਸਵਾਲ ਉੱਠਣੇ ਲਾਜ਼ਮੀ ਨੇ। ਤਾਂ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਕੀ ਅਪਰੋਚ ਲੈਂਦੀ ਆ? ਕਿਉਂਕਿ ਇਸ ਤੋਂ ਪਹਿਲਾਂ ਸਰਕਾਰ ਬਣਨ ਤੋਂ ਬਾਅਦ ਇੱਕ ਐਂਟੀ ਗੈਂਗਸਟਰ ਜਿਹੜਾ ਸਕੁਐਡ ਪੰਜਾਬ ਸਰਕਾਰ ਨੇ ਬਣਾਇਆ ਪੰਜਾਬ ਪੁਲਿਸ ਦਾ, ਪਰ ਉਸ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਕਿ ਉਹ ਜਿਹੜਾ ਸਾਰਾ ਸਕੁਐਡ ਸੀ ਜਾਂ ਉਸ ਟੀਮ ਸੀ, ਉਹ ਟੀਮ ਗੈਂਗਸਟਰਸ ਦੇ ਖਿਲਾਫ ਘੱਟ, ਬਲਕਿ ਜਿਹੜੇ ਸਿੱਖ ਨੌਜਵਾਨ ਜਿਹੜੇ ਆ ਇਹ ਉਸ ਟੀਮ ਤੇ ਇਲਜ਼ਾਮ ਲੱਗਦੇ ਰਹੇ ਕਿ ਉਹ ਟੀਮ ਸਿੱਖ ਨੌਜਵਾਨਾਂ ਦੀ ਫੜੋ ਫੜੀ ਤੇ ਵੱਧ ਧਿਆਨ ਕੇਂਦਰਿਤ ਕਰ ਰਹੀ ਆ। ਪਰ ਜਿਹੜੇ ਗੈਂਗਸਟਰ ਨੇ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਇਲੀਗਲ ਕੰਮ ਕਰਨੇ ਆ, ਜਿਹੜੇ ਇਲੀਗਲ ਹਥਿਆਰ ਲੈ ਕੇ ਫਿਰ ਰਹੇ ਨੇ, ਉਹ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਤਾਂ ਪੰਜਾਬ ਸਰਕਾਰ ਹੁਣ ਕੀ ਕੋਈ ਇਫੈਕਟਿਵ ਕਾਰਵਾਈ ਜਿਹੜੀ ਆ ਇਸ ਮਾਮਲੇ ਤੇ ਕਰਦੀ ਆ, ਇਸ ਦੇ ਉੱਤੇ ਹੁਣ ਸਾਰਿਆਂ ਦੀ ਨਜ਼ਰ ਬਣੀ ਹੋਈ ਆ। ਪਰ ਮੌਜੂਦਾ ਸਮੇਂ ਜੇ ਅੱਜ ਦੀ ਸਥਿਤੀ ਦੀ ਗੱਲ ਕਰਨੀ ਹੋਵੇ ਤਾਂ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ 'ਚ ਆ। ਸਿੱਧੂ ਮੂਸੇਵਾਲਾ ਕੀ ਸੀ? ਸਿੱਧੂ ਮੂਸੇਵਾਲਾ ਨੇ ਇਹ ਮੁਕਾਮ ਕਿਵੇਂ ਹਾਸਲ ਕੀਤਾ? ਸਿੱਧੂ ਮੂਸੇਵਾਲਾ ਨਾਲ ਜੁੜੀਆਂ ਕੰਟਰੋਵਰਸੀਜ਼, ਸਿੱਧੂ ਮੂਸੇਵਾਲਾ ਦੀ ਸੋਚ, ਸਿੱਧੂ ਮੂਸੇਵਾਲਾ ਦਾ ਪੋਲੀਟੀਕਲ ਕੈਰੀਅਰ, ਇਹ ਬਹੁਤ ਗੱਲਾਂ ਨੇ ਜਿਹੜੀਆਂ ਕਿ ਅਗਲੇ ਦਿਨਾਂ ਦੇ ਵਿੱਚ ਚਰਚਾ 'ਚ ਰਹਿਣਗੀਆਂ। ਪਰ ਅੱਜ ਜਿਹੜਾ ਮਸਲਾ ਆ ਉਹ ਮਸਲਾ ਇਹ ਆ ਕਿ ਪੰਜਾਬ ਦੇ ਵਿੱਚ ਕੀ ਲੋਕ ਸੁਰੱਖਿਅਤ ਨੇ? ਕੀ ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਦੇ ਵਿੱਚ ਕਾਮਯਾਬ ਹੋ ਰਹੀ ਆ ਜਾਂ ਨਾਕਾਮ ਰਹਿ ਰਹੀ ਆ? ਅੱਜ ਵੱਡਾ ਸਵਾਲ ਇਹ ਆ। ਅੱਜ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਇਹ ਸਵਾਲ ਪੁੱਛ ਰਹੇ ਆ ਕਿ ਪੰਜਾਬ ਦੇ ਵਿੱਚ ਹੁਣ ਗੈਂਗਸਟਰਸ ਜਿਹੜੇ ਆ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਗੈਂਗਸਟਰ ਇਸ ਤਰ੍ਹਾਂ ਸ਼ਰੇਆਮ ਕਤਲ ਕਰਕੇ ਤੇ ਸ਼ਰੇਆਮ ਜ਼ਿੰਮੇਵਾਰੀਆਂ ਲੈ ਰਹੇ ਨੇ। ਤਾਂ ਪੰਜਾਬ ਸਰਕਾਰ ਨੂੰ ਇੱਕ ਖੁੱਲ੍ਹਾ ਚੈਲੰਜ ਆ। ਹੁਣ ਪੰਜਾਬ ਸਰਕਾਰ ਦੀ ਅੱਗੇ ਕੀ
ਅਪਰੋਚ ਰਹਿੰਦੀ ਹੈ ਸਾਰੇ ਮਾਮਲੇ ਤੇ, ਉਸ ਦੇ ਉੱਤੇ ਸਾਡੀ ਨਜ਼ਰ ਬਣੀ ਰਹੂਗੀ। ਹੁਣ ਤੱਕ ਦੀ ਜੋ ਇਸ ਸਾਰੇ ਮਾਮਲੇ ਦੀ ਅਪਡੇਟ ਸੀ, ਜੋ ਫੈਕਚੁਅਲ ਇਨਫੋਰਮੇਸ਼ਨ ਸੀ, ਉਹ ਅਸੀਂ ਟੀਵੀ 84 ਦੇ ਰਾਹੀਂ ਤੁਹਾਡੇ ਤੱਕ ਸਾਂਝੀ ਕੀਤੀ ਆ। ਜੋ FIR ਰਿਪੋਰਟ ਸੀ, ਜੋ ਪਰਿਵਾਰ ਦਾ ਬਿਆਨ ਸੀ, ਜੋ ਸਿੱਧੂ ਮੂਸੇਵਾਲਾ ਦੇ ਦੋਸਤ ਜੋ ਉਹਨਾਂ ਦੇ ਨਾਲ ਸੀ ਉਹਨਾਂ ਦਾ ਬਿਆਨ ਹੁਣ ਤੱਕ ਸਾਹਮਣੇ ਆਇਆ, ਜਾਂ ਜੋ ਮੁੱਖ ਮੰਤਰੀ ਵੱਲੋਂ ਕਾਰਵਾਈ ਕੀਤੀ ਗਈ ਆ, ਜਾਂ ਜੋ ਮੁੱਖ ਮੰਤਰੀ ਵੱਲੋਂ ਐਲਾਨ ਕੀਤੇ ਗਏ, ਅਸੀਂ ਤੁਹਾਡੇ ਨਾਲ ਸਾਂਝੇ ਕੀਤੇ। ਅਗਲੀ ਅਪਡੇਟ ਲੈ ਕੇ ਸਾਰੇ ਮਾਮਲੇ ਤੇ ਜਾਂ ਹੋਰ ਜੋ ਘਟਨਾਵਾਂ ਵਾਪਰਦੀਆਂ ਨੇ ਤੁਹਾਡੇ ਅੱਗੇ ਪੇਸ਼ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।